ਇਹ ਖਬਰਾਂ ਵੱਲ ਵੱਧਦੇ ਜਾਈਏ। ਹਮਾਸ ਤੇ ਇਜ਼ਰਾਈਲ ਦੇ ਦਰਮਿਆਨ ਜੋ ਗਾਜ਼ਾ ਪੱਟੀ ਦੇ ਵਿੱਚ ਇਸ ਟਾਈਮ ਜੰਗ ਚੱਲ ਰਹੀ ਹੈ, ਲੜਾਈ ਜਿਹੜੀ ਉਹ ਚੱਲ ਰਹੀ ਆ, ਉਹ ਲੱਗਦਾ ਨਹੀਂ ਕਿਸੇ ਪਾਸੇ ਅਜੇ ਜਲਦੀ ਖਤਮ ਹੋਣ ਵਾਲੀ ਹੈ। 24,000 ਤੋਂ ਵੱਧ ਲੋਕ ਹੁਣ ਤੱਕ ਗਾਜ਼ਾ ਪੱਟੀ ਦੇ ਵਿੱਚ ਮਰ ਚੁੱਕੇ ਆ, ਜਦੋਂ 7 ਅਕਤੂਬਰ ਨੂੰ ਪਹਿਲਾਂ ਹਮਾਸ ਵਾਲਿਆਂ ਨੇ ਹਮਲਾ ਕੀਤਾ ਸੀਗਾ ਇਜ਼ਰਾਈਲ ਦੇ ਉੱਤੇ। ਇਜ਼ਰਾਈਲੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਦੇ ਮੂਹਰੇ ਹਮਾਸ ਨੇ ਜਿਹੜੀਆਂ ਕੁਝ ਸ਼ਰਤਾਂ ਜਿਹੜੀਆਂ ਰੱਖੀਆਂ, ਕਹਿੰਦੇ ਵੀ ਜਿਨ੍ਹਾਂ ਨੂੰ ਉਹਨਾਂ ਨੇ ਹੌਸਟੇਜ ਬਣਾ ਕੇ ਰੱਖਿਆ, ਬੰਧਕ ਬਣਾ ਕੇ ਰੱਖਿਆ, ਜੇ ਚਾਹੁੰਦੇ ਆ ਵੀ ਉਹਨਾਂ ਨੂੰ ਫ੍ਰੀ ਕਰ ਦਿੱਤਾ ਜਾਵੇ ਤਾਂ ਜਿਹੜੀ ਯੁੱਧ ਆ ਉਸ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇ। ਇਸ ਇਰਾਦੇ ਨੂੰ, ਇਸ ਮੰਗ ਨੂੰ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇਤਨਯਾਹੂ ਨੇ ਰਿਜੈਕਟ ਜਿਹੜਾ ਆ ਉਹ ਕਰ ਦਿੱਤਾ ਆ। ਸੋ ਗਾਜ਼ਾ ਦੀ ਵਾਰ ਜਿਹੜੀ ਆ ਲੱਗਦਾ ਆ ਵੀ ਉਹ ਚੱਲਦੀ ਰਹੂਗੀ। ਨੇਤਨਯਾਹੂ ਦੇ ਉੱਤੇ ਉਹਦਾ ਦਬਾਅ ਬਹੁਤ ਆ। ਉਹਨਾਂ ਪਰਿਵਾਰਾਂ ਦੇ ਵੱਲੋਂ ਜਿਨ੍ਹਾਂ ਦੇ ਜੀ ਜਿਹੜੇ ਇਸ ਟਾਈਮ ਹਮਾਸ ਦੇ ਦੁਆਰਾ ਬੰਧਕ ਬਣਾਏ ਗਏ ਆ, ਉਹਨਾਂ ਨੂੰ ਜਿਹੜਾ ਛਡਾਇਆ ਨਹੀਂ ਜਾ ਸਕਿਆ। 253 ਜਿਹੜੇ ਬੰਧਕ ਆ ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ਦੇ ਵਿੱਚੋਂ ਜਿਹੜੇ ਅਗਵਾ ਕਰ ਲਏ ਸੀਗੇ। ਇਜ਼ਰਾਈਲ ਜਿਹੜਾ ਉਹ ਮੰਨਦਾ ਆ ਵੀ 132 ਜਿਹੜੇ ਉਹ ਗਾਜ਼ਾ ਦੇ ਵਿੱਚ ਨੇ, ਜਿਨ੍ਹਾਂ ਚੋਂ 104 ਨੂੰ ਜੀਵਤ ਜਿਹੜਾ ਆ ਉਹ ਮੰਨਿਆ ਜਾ ਰਿਹਾ ਹੈਗਾ। ਨੇਤਨਯਾਹੂ ਦੀ ਰਿਜੈਕਸ਼ਨ ਜਿਹੜੀ ਕੀਤੀ ਹਮਾਸ ਦੀ ਕੰਡੀਸ਼ਨਸ ਦੇ ਉੱਤੇ, ਜਦ ਵਾਲ ਸਟਰੀਟ ਜਰਨਲ ਨੇ ਰੀਸੈਂਟਲੀ ਇੱਕ ਆਰਟੀਕਲ, ਇਹ ਖਬਰ ਜਿਹੜੀ ਉਹ ਛਾਪੀ ਸੀ, ਯੂਐਸ, ਇਜਿਪਟ ਅਤੇ ਕਤਰ ਉਹ ਚਾਹ ਰਹੇ ਆ ਇਜ਼ਰਾਈਲ ਨੂੰ ਵੀ ਹਮਾਸ ਦੇ ਨਾਲ ਗੱਲਬਾਤ ਦੀ ਜਿਹੜੀ ਇਹ ਦੌਰ ਆ ਉਸ ਨੂੰ ਉਹ ਸ਼ੁਰੂ ਕੀਤਾ ਜਾਵੇ ਦੁਬਾਰਾ। ਜਿੱਦਾਂ ਪਹਿਲਾਂ ਵੀ ਉਹਨਾਂ ਨੇ ਜਿਹੜੇ 50 ਤੋਂ ਵੱਧ ਜਿਹੜੇ ਲੋਕਾਂ ਨੂੰ ਉਦੋਂ ਇੱਦਾਂ ਬੰਧਕ ਤੋਂ ਜਿਹੜਾ ਉਹ ਛਡਵਾਇਆ ਸੀਗਾ, ਜਿਸ ਦੇ ਵਿੱਚ ਇਜ਼ਰਾਈਲ ਦੀਆਂ ਫੋਰਸਿਸ ਦਾ ਵਿਡਰਾਲ ਵੀ ਜਿਹੜਾ ਉਹ ਸ਼ਾਮਲ ਸੀਗਾ। ਅਮਰੀਕਾ ਤੇ ਵੈਸਟ ਦੇ ਦੁਆਰਾ ਇਜ਼ਰਾਈਲ ਨੂੰ ਬਾਰ-ਬਾਰ ਦੱਸਿਆ ਜਾ ਰਿਹਾ ਵੀ ਤੁਹਾਡੀ ਸੁਰੱਖਿਆ ਦੇ ਲਈ, ਇਸ ਇਲਾਕੇ ਦੀ ਜਿਹੜੀ ਆ ਪੀਸ ਦੇ ਲਈ, ਸ਼ਾਂਤੀ ਦੇ ਲਈ ਪੈਲਸਤੀਨ ਮੁਲਕ ਦਾ ਹੋਣਾ, 2 ਸਟੇਟ ਸੋਲਿਊਸ਼ਨ ਦਾ ਹੋਣਾ ਜਿਹੜਾ ਉਹ ਲਾਜ਼ਮੀ ਆ, ਜਿਸ ਨੂੰ ਬਾਰ-ਬਾਰ ਨੇਤਨਯਾਹੂ ਜਿਹੜਾ ਉਹ ਰਿਜੈਕਟ ਕਰ ਰਿਹਾ ਹੈਗਾ ਆ। ਸੋ ਇਸ ਟਾਈਮ ਦੇਖਿਆ ਜਾ ਰਿਹਾ ਜਿਹੜੇ ਸਪੋਰਟਰਸ ਆ ਤੇ ਉਹਨਾਂ ਦੇ ਰਿਲੇਟਿਵਸ ਆ, ਜਿਹੜੇ ਲੋਕ ਬੰਧਕ ਬਣਾਏ ਆ, ਉਹ ਬੈਂਡ ਬਣਾ ਕੇ ਉਹਨਾਂ ਦੇ ਬਾਹਰ ਜਿਹੜੇ ਆ ਉਹ ਖੜੇ ਨੇ, ਨੇਤਨਯਾਹੂ ਦੇ ਦਫ਼ਤਰਾਂ ਦੇ ਬਾਹਰ ਜਾਂ ਇੱਦਾਂ ਸਰਕਾਰੀ ਦਫ਼ਤਰਾਂ ਦੇ ਬਾਹਰ, ਵੀ ਭਾਈ ਤੁਹਾਡੀ ਕੰਨ ਤੇ ਕੋਈ ਜੂੰ ਸਦਕੇ ਤੇ ਸਾਡੇ ਜਿਹੜੇ ਸੱਜਣ ਆ, ਸਾਡੇ ਜਿਹੜੇ ਰਿਸ਼ਤੇਦਾਰ ਆ, ਉਹਨਾਂ ਨੂੰ ਹਮਾਸ ਤੋਂ ਛਡਵਾ ਕੇ ਵਾਪਸ ਇਜ਼ਰਾਈਲ ਜਿਹੜਾ ਆ ਉਹ ਪਰਤਿਆ ਜਿਹੜਾ ਹੋ ਜਾਵੇ। ਪਰ ਹਾਲ ਦੀ ਘੜੀ ਇਸ ਵਾਰ ਦੀ ਜਿਹੜੀ ਆ ਖਤਮ ਹੋਣ ਵੱਲ ਨੂੰ ਕੋਈ ਇਸ਼ਾਰਾ ਜਿਹੜਾ ਉਹ ਨਹੀਂ ਲੱਭ ਰਿਹਾ ਹੈਗਾ। ਇਹ ਖਬਰਾਂ ਵੱਲ ਵੱਧਦੇ ਜਾਈਏ। ਹਮਾਸ ਤੇ ਇਜ਼ਰਾਈਲ ਦੇ ਦਰਮਿਆਨ ਜੋ ਗਾਜ਼ਾ ਪੱਟੀ ਦੇ ਵਿੱਚ ਇਸ ਟਾਈਮ ਜੰਗ ਚੱਲ ਰਹੀ ਹੈ, ਲੜਾਈ ਜਿਹੜੀ ਉਹ ਚੱਲ ਰਹੀ ਆ, ਉਹ ਲੱਗਦਾ ਨਹੀਂ ਕਿਸੇ ਪਾਸੇ ਅਜੇ ਜਲਦੀ ਖਤਮ ਹੋਣ ਵਾਲੀ ਹੈ। 24,000 ਤੋਂ ਵੱਧ ਲੋਕ ਹੁਣ ਤੱਕ ਗਾਜ਼ਾ ਪੱਟੀ ਦੇ ਵਿੱਚ ਮਰ ਚੁੱਕੇ ਆ, ਜਦੋਂ 7 ਅਕਤੂਬਰ ਨੂੰ ਪਹਿਲਾਂ ਹਮਾਸ ਵਾਲਿਆਂ ਨੇ ਹਮਲਾ ਕੀਤਾ ਸੀਗਾ ਇਜ਼ਰਾਈਲ ਦੇ ਉੱਤੇ। ਇਜ਼ਰਾਈਲੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਦੇ ਮੂਹਰੇ ਹਮਾਸ ਨੇ ਜਿਹੜੀਆਂ ਕੁਝ ਸ਼ਰਤਾਂ ਜਿਹੜੀਆਂ ਰੱਖੀਆਂ, ਕਹਿੰਦੇ ਵੀ ਜਿਨ੍ਹਾਂ ਨੂੰ ਉਹਨਾਂ ਨੇ ਹੌਸਟੇਜ ਬਣਾ ਕੇ ਰੱਖਿਆ, ਬੰਧਕ ਬਣਾ ਕੇ ਰੱਖਿਆ, ਜੇ ਚਾਹੁੰਦੇ ਆ ਵੀ ਉਹਨਾਂ ਨੂੰ ਫ੍ਰੀ ਕਰ ਦਿੱਤਾ ਜਾਵੇ ਤਾਂ ਜਿਹੜੀ ਯੁੱਧ ਆ ਉਸ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇ। ਇਸ ਇਰਾਦੇ ਨੂੰ, ਇਸ ਮੰਗ ਨੂੰ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇਤਨਯਾਹੂ ਨੇ ਰਿਜੈਕਟ ਜਿਹੜਾ ਆ ਉਹ ਕਰ ਦਿੱਤਾ ਆ। ਸੋ ਗਾਜ਼ਾ ਦੀ ਵਾਰ ਜਿਹੜੀ ਆ ਲੱਗਦਾ ਆ ਵੀ ਉਹ ਚੱਲਦੀ ਰਹੂਗੀ। ਨੇਤਨਯਾਹੂ ਦੇ ਉੱਤੇ ਉਹਦਾ ਦਬਾਅ ਬਹੁਤ ਆ। ਉਹਨਾਂ ਪਰਿਵਾਰਾਂ ਦੇ ਵੱਲੋਂ ਜਿਨ੍ਹਾਂ ਦੇ ਜੀ ਜਿਹੜੇ ਇਸ ਟਾਈਮ ਹਮਾਸ ਦੇ ਦੁਆਰਾ ਬੰਧਕ ਬਣਾਏ ਗਏ ਆ, ਉਹਨਾਂ ਨੂੰ ਜਿਹੜਾ ਛਡਾਇਆ ਨਹੀਂ ਜਾ ਸਕਿਆ। 253 ਜਿਹੜੇ ਬੰਧਕ ਆ ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ਦੇ ਵਿੱਚੋਂ ਜਿਹੜੇ ਅਗਵਾ ਕਰ ਲਏ ਸੀਗੇ। ਇਜ਼ਰਾਈਲ ਜਿਹੜਾ ਉਹ ਮੰਨਦਾ ਆ ਵੀ 132 ਜਿਹੜੇ ਉਹ ਗਾਜ਼ਾ ਦੇ ਵਿੱਚ ਨੇ, ਜਿਨ੍ਹਾਂ ਚੋਂ 104 ਨੂੰ ਜੀਵਤ ਜਿਹੜਾ ਆ ਉਹ ਮੰਨਿਆ ਜਾ ਰਿਹਾ ਹੈਗਾ। ਨੇਤਨਯਾਹੂ ਦੀ ਰਿਜੈਕਸ਼ਨ ਜਿਹੜੀ ਕੀਤੀ ਹਮਾਸ ਦੀ ਕੰਡੀਸ਼ਨਸ ਦੇ ਉੱਤੇ, ਜਦ ਵਾਲ ਸਟਰੀਟ ਜਰਨਲ ਨੇ ਰੀਸੈਂਟਲੀ ਇੱਕ ਆਰਟੀਕਲ, ਇਹ ਖਬਰ ਜਿਹੜੀ ਉਹ ਛਾਪੀ ਸੀ, ਯੂਐਸ, ਇਜਿਪਟ ਅਤੇ ਕਤਰ ਉਹ ਚਾਹ ਰਹੇ ਆ ਇਜ਼ਰਾਈਲ ਨੂੰ ਵੀ ਹਮਾਸ ਦੇ ਨਾਲ ਗੱਲਬਾਤ ਦੀ ਜਿਹੜੀ ਇਹ ਦੌਰ ਆ ਉਸ ਨੂੰ ਉਹ ਸ਼ੁਰੂ ਕੀਤਾ ਜਾਵੇ ਦੁਬਾਰਾ। ਜਿੱਦਾਂ ਪਹਿਲਾਂ ਵੀ ਉਹਨਾਂ ਨੇ ਜਿਹੜੇ 50 ਤੋਂ ਵੱਧ ਜਿਹੜੇ ਲੋਕਾਂ ਨੂੰ ਉਦੋਂ ਇੱਦਾਂ ਬੰਧਕ ਤੋਂ ਜਿਹੜਾ ਉਹ ਛਡਵਾਇਆ ਸੀਗਾ, ਜਿਸ ਦੇ ਵਿੱਚ ਇਜ਼ਰਾਈਲ ਦੀਆਂ ਫੋਰਸਿਸ ਦਾ ਵਿਡਰਾਲ ਵੀ ਜਿਹੜਾ ਉਹ ਸ਼ਾਮਲ ਸੀਗਾ। ਅਮਰੀਕਾ ਤੇ ਵੈਸਟ ਦੇ ਦੁਆਰਾ ਇਜ਼ਰਾਈਲ ਨੂੰ ਬਾਰ-ਬਾਰ ਦੱਸਿਆ ਜਾ ਰਿਹਾ ਵੀ ਤੁਹਾਡੀ ਸੁਰੱਖਿਆ ਦੇ ਲਈ, ਇਸ ਇਲਾਕੇ ਦੀ ਜਿਹੜੀ ਆ ਪੀਸ ਦੇ ਲਈ, ਸ਼ਾਂਤੀ ਦੇ ਲਈ ਪੈਲਸਤੀਨ ਮੁਲਕ ਦਾ ਹੋਣਾ, 2 ਸਟੇਟ ਸੋਲਿਊਸ਼ਨ ਦਾ ਹੋਣਾ ਜਿਹੜਾ ਉਹ ਲਾਜ਼ਮੀ ਆ, ਜਿਸ ਨੂੰ ਬਾਰ-ਬਾਰ ਨੇਤਨਯਾਹੂ ਜਿਹੜਾ ਉਹ ਰਿਜੈਕਟ ਕਰ ਰਿਹਾ ਹੈਗਾ ਆ। ਸੋ ਇਸ ਟਾਈਮ ਦੇਖਿਆ ਜਾ ਰਿਹਾ ਜਿਹੜੇ ਸਪੋਰਟਰਸ ਆ ਤੇ ਉਹਨਾਂ ਦੇ ਰਿਲੇਟਿਵਸ ਆ, ਜਿਹੜੇ ਲੋਕ ਬੰਧਕ ਬਣਾਏ ਆ, ਉਹ ਬੈਂਡ ਬਣਾ ਕੇ ਉਹਨਾਂ ਦੇ ਬਾਹਰ ਜਿਹੜੇ ਆ ਉਹ ਖੜੇ ਨੇ, ਨੇਤਨਯਾਹੂ ਦੇ ਦਫ਼ਤਰਾਂ ਦੇ ਬਾਹਰ ਜਾਂ ਇੱਦਾਂ ਸਰਕਾਰੀ ਦਫ਼ਤਰਾਂ ਦੇ ਬਾਹਰ, ਵੀ ਭਾਈ ਤੁਹਾਡੀ ਕੰਨ ਤੇ ਕੋਈ ਜੂੰ ਸਦਕੇ ਤੇ ਸਾਡੇ ਜਿਹੜੇ ਸੱਜਣ ਆ, ਸਾਡੇ ਜਿਹੜੇ ਰਿਸ਼ਤੇਦਾਰ ਆ,
ਉਹਨਾਂ ਨੂੰ ਹਮਾਸ ਤੋਂ ਛਡਵਾ ਕੇ ਵਾਪਸ ਇਜ਼ਰਾਈਲ ਜਿਹੜਾ ਆ ਉਹ ਪਰਤਿਆ ਜਿਹੜਾ ਹੋ ਜਾਵੇ। ਪਰ ਹਾਲ ਦੀ ਘੜੀ ਇਸ ਵਾਰ ਦੀ ਜਿਹੜੀ ਆ ਖ਼ਤਮ ਹੋਣ ਵੱਲ ਨੂੰ ਕੋਈ ਇਸ਼ਾਰਾ ਜਿਹੜਾ ਉਹ ਨਹੀਂ ਲੱਭ ਰਿਹਾ ਹੈ।